ਜਲੰਧਰ ਦੀ ਸਿਆਸੀ ਜੰਗ ਨੂੰ ਲੈ ਕੇ ਕਾਂਗਰਸ ਨੇ ਆਪ ਦੀ ਕਹਿੰਦੇ ਦੁੱਖ ਦੀ ਰਗ ਦੇ ਉੱਤੇ ਹੱਥ ਜਿਹੜਾ ਉਹ ਧਰਿਆ ਆ। ਇੱਕ ਕਾਂਗਰਸ ਵੱਲੋਂ ਗਏ ਆਮ ਆਦਮੀ ਪਾਰਟੀ 'ਚ ਉਹਨੂੰ ਤਾਂ ਕਹਿੰਦੇ ਟਿਕਟ ਵੀ ਮਿਲ ਗਈ ਆ। ਆਹੋ ਤਾਂ ਹੀ ਉਹਨਾਂ ਨੇ ਤੰਜ਼ ਕੱਸਿਆ ਨਾ ਕਿ ਦੇਖੋ ਗੱਲ ਇਹ ਆ ਕਿ ਤੁਹਾਡੇ ਕੋਲ ਹਜ਼ਾਰਾਂ ਦੇ ਵਿੱਚੋਂ ਕੋਈ ਯੋਗ ਨਹੀਂ ਹੈਗਾ। ਮਤਲਬ ਉਹਨਾਂ ਨੇ ਕਿਹਾ ਕਿ ਜਲੰਧਰ ਵੈਸਟ ਤੋਂ ਜਿਹੜਾ ਬੰਦਾ ਸਾਡੀ ਟਿਕਟ ਤੇ ਲੜਿਆ ਮੁੜ ਕੇ ਉਹ ਹਾਰ ਗਿਆ, ਤੁਸੀਂ ਲੈ ਗਏ ਉਹਨੂੰ, ਲੈ ਕੇ ਚੋਗ ਚੁਗਾ ਕੇ ਤੇ ਉਹ ਕਹਿੰਦੇ ਕਿ ਤੁਹਾਡੇ ਕੋਲ ਬਈ ਕੋਈ ਵੀ ਬੰਦਾ ਹੈ ਨਹੀਂਗਾ। ਤਾਂ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ, ਹੁਣ ਦੇਖੋ ਇਹ ਜੰਗ ਹੈ ਇੱਕ ਤਰ੍ਹਾਂ ਨਾਲ, ਇਹ ਜਲੰਧਰ ਵਾਲੀ ਜੰਗ ਹੈ, ਇਹਦੇ ਵਿੱਚ ਇਹ ਸਾਰਾ ਕੁਝ ਚੱਲੇਗਾ। ਉਹ ਕਹਿੰਦੇ ਕਿ ਵਲੰਟੀਅਰਾਂ ਦੀ ਪਾਰਟੀ ਹੋਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਨੂੰ ਜਿਮਨੀ ਚੋਣ ਲਈ ਇੱਕ ਵੀ ਆਪਦਾ ਵਲੰਟੀਅਰ ਨਹੀਂ ਮਿਲਿਆ। ਤੇ ਉਹਨਾਂ ਨੇ ਅੱਗੇ ਲਿਖਿਆ ਕਿ 92 ਅਨਮੋਲ ਰਤਨ ਬੋਰਡ ਦੇ ਚੇਅਰਮੈਨ, ਹਜ਼ਾਰਾਂ ਵਲੰਟੀਅਰ, ਲੇਕਿਨ ਪਾਰਟੀ ਦੀ ਟਿਕਟ ਲਈ ਇੱਕ ਵੀ ਯੋਗ ਪਾਤਰ ਨਹੀਂ ਹੈ। ਤਾਂ ਤੁਸੀਂ ਸਮਝ ਸਕਦੇ ਹੋ ਕਿ ਵਾਕਿਆ ਦੁੱਖ ਦੀ ਰਗ ਤੇ ਹੱਥ ਤੇ ਉਹਨਾਂ ਨੇ ਧਰਿਆ। ਪਰ ਗੱਲ ਇਹ ਆ ਕਿ ਰਾਜਨੀਤੀ ਦਾ ਹਿੱਸਾ ਹੈ ਜੀ, ਉਹ ਲੈ ਗਏ ਨੇ। ਉਹਨਾਂ ਨੇ ਦੂਜੇ ਦਿਨ ਹੀ ਤੁਸੀਂ ਵੇਖੋ ਕਿੱਡੀ ਫਾਸਟ ਸਰਵਿਸ ਆ। ਮੈਨੂੰ ਲੱਗਦਾ ਕਿ ਇੰਨੀ ਛੇਤੀ ਪੀਜ਼ਾ ਵੀ ਡਿਲੀਵਰ ਨਹੀਂ ਹੁੰਦਾ ਇੱਥੇ ਉਰੇ, ਤਾਂ ਉਨੀ ਜਲਦੀ ਉਹਨਾਂ ਨੇ ਸਰਵੇ ਵੀ ਕਰਾ ਲਿਆ। ਕਹਿੰਦੇ ਸੀ ਕਿ ਕੱਲ ਬਈ ਆਪਾਂ ਨਾ ਸਰਵੇ ਕਰਕੇ ਤੇ ਫੇਰ ਟਿਕਟ ਦਾ ਐਲਾਨ ਕਰਾਂਗੇ। ਹਿਸਾਬ ਲਾ ਲਓ ਰਾਤੋਂ ਰਾਤ ਸਰਵੇ, ਰਾਤੋਂ ਰਾਤ ਟਿਕਟ ਦਾ ਐਲਾਨ। ਯਾਰ ਕਿਆ ਕਮਾਲ ਕਰਦੇ ਹੋ ਤੁਸੀਂ, ਕਿਆ ਗੱਲ ਕਰਦੇ ਹੋ ਤੁਸੀਂ। ਬਈ ਗੱਲ ਇਹ ਆ ਕਿ ਇੱਕ ਸਰਵੇ ਉਦੋਂ ਹੋ ਜਾਣਾ ਚਾਹੀਦਾ ਜਦੋਂ ਤੁਸੀਂ ਕਹੋ ਕਿ ਇੱਕ ਬੰਦਾ ਅਸੀਂ ਬਾਹਰਲੀਆਂ ਪਾਰਟੀਆਂ ਚੋਂ ਲੈਣਾ ਹੈ, ਕਿਹੜਾ ਲਈਏ, ਉਹਦੇ ਤੇ ਸਰਵੇ ਕਰਕੇ ਵੇਖੋ। ਉਹ ਸਰਵੇ ਕਿਉਂ ਨਹੀਂ ਜੀ ਕਰਦੇ? ਤੇ ਉਸ ਸਰਵੇ ਨੂੰ ਫਿਰ ਜਨਤਕ ਕਰੋ, ਜਨਤਕ ਕਰੋ, ਫਿਰ ਲੋਕਾਂ ਦਾ ਦੁਸ਼ਾਂਦਾ ਜਿਹੜਾ ਉਹ ਲੋਕਾਂ ਨੂੰ ਵੀ ਪਤਾ ਲੱਗੇ। ਤਾਂ ਇਹ ਹਿਸਾਬ ਕਿਤਾਬ ਹੈ ਇਹਨਾਂ ਦਾ। ਖੈਰ ਇਹਨਾਂ ਨੇ ਪੱਤੇ ਜ਼ਰੂਰ ਖੋਲ ਦਿੱਤੇ ਆ। ਤੇ ਸੁਸ਼ੀਲ ਰਿੰਕੂ ਦੀ ਜਿਹੜੀ ਆ ਉਹ ਐਂਟਰੀ ਦੱਸਦੇ ਆ ਕਿ ਵਾਇਆ ਰਾਜ ਸਭਾ ਦੇ ਇੱਕ ਮੈਂਬਰ ਦੇ ਹੋਈ ਆ। ਇਹਨਾਂ ਨੇ 3-4 ਬੰਦਿਆਂ ਤੇ ਅੱਖ ਰੱਖੀ ਹੋਈ ਸੀ। ਉਹ ਜਿਵੇਂ ਦੇਵੀ ਮਖਸੂਸ ਪ੍ਰਿਆ ਕਹਿੰਦਾ ਨਾ, ਰੱਬ ਮੇਰੀ ਖੈਰ ਕਰੇ ਵੀ ਅੱਖ ਤੇਰੇ ਉੱਤੇ ਰੱਖੀ ਹੋਈ ਆ। ਇਹਨਾਂ ਨੇ 3-4 ਬੰਦਿਆਂ ਤੇ ਅੱਖ ਰੱਖੀ ਸੀਗੀ। ਫੇਰ ਸਰਵੇ ਵਗੈਰਾ ਕਰਾਏ, ਕਹਿੰਦੇ ਕਿ ਰਿੰਕੂ ਅੱਛਾ ਹੈ। ਇਹਨਾਂ ਨੇ ਕਿਹਾ ਕਿ ਚਲੋ ਆ ਜਾਓ ਜੀ। ਤਾਂ ਹੁਣ ਅੰਗੁਰਾਲ ਹੁਰੀ ਜਿਹੜੇ ਆ ਉਹ ਤੇ ਕਹਿੰਦੇ ਆ ਕਿ ਵੈਲਕਮ, ਕਿਉਂਕਿ ਇਹਨਾਂ ਦੇ ਪਰਸਨਲੀ ਵੀ ਕੁਝ ਇਸ਼ੂਜ਼ ਹੈਗੇ ਨੇ। ਇਹ ਤਾਂ ਕਹਿੰਦੇ ਵੈਲਕਮ, ਪਰ ਇਹਨਾਂ ਦੇ ਧੜੇ ਦੇ ਕੁਝ ਬੰਦੇ ਨਾਰਾਜ਼ ਹੋ ਕੇ ਰਾਘਵ ਚੱਡਾ ਤੇ ਜਿਹੜੇ ਅਰਵਿੰਦ ਕੇਜਰੀਵਾਲ ਪੋਸਟਰ ਆ ਉਹ ਅੱਜ ਪਾੜਦੇ ਪੂੜਦੇ ਰਹੇ, ਖਿੱਜੀ ਕੱਢਦੇ ਰਹੇ ਆ ਕਿ ਬਸ ਜਿਹੜੀ ਤੂੰ ਸਾਡੇ ਨਾਲ ਕੀਤੀ ਕਿਸੇ ਨੂੰ ਦੱਸਣ ਜੋਗੇ ਨਹੀਂ। ਉਹ ਮਤਲਬ ਕਿ ਇਸ ਤਰ੍ਹਾਂ ਦਾ ਮਲਾਜ ਜਿਹਾ ਵਿਜ਼ਾਰ ਹੋ ਰਿਹਾ। ਜੀ ਬਿਲਕੁਲ। ਇਹ ਕਾਫੀ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਹੋ ਰਿਹਾ ਨਾ ਵੀ ਏਡੀ ਤੇਜ਼ੀ ਦੇ ਨਾਲ ਬੰਦੇ ਆਉਂਦੇ ਆ ਤੇ ਸਿੱਧਾ ਜਿਹੜਾ ਲੈ ਜਾਂਦਾ ਵਲੰਟੀਅਰਾਂ ਵਾਲੀ। ਫਿਰ ਜਿਹੜੀ ਗੱਲ ਆ ਕਿਤੇ ਨਾ ਕਿਤੇ ਲੋਕਾਂ ਨੂੰ ਝੂਠੀ ਜਿਹੀ ਜਾਪਦੀ ਆ। ਰਾਜਨੀਤੀ ਦੇ ਵਿੱਚ ਬਦਲਾਵ ਕਰਨ ਵਾਲੇ ਵੱਖਰੀ ਕਰਨ ਆਏ ਆ, ਲੱਗ ਇਹੀ ਰਿਹਾ ਵੀ ਇਹ ਤਾਂ ਉਹੀ ਪੈੜਾਂ ਨੱਪੀ ਬੈਠੇ ਆ, ਕੋਈ ਫਰਕ ਇਹ ਨਹੀਂ। ਤਾਂ ਇਹੀ ਹੈ ਜਿਵੇਂ ਉਹਨੇ ਕਿਹਾ ਸੀ ਨਾ, ਕੋ ਗਾਇਕਾਂ ਨੇ ਬੁਲਟ ਤੇ ਰੱਖਿਆ ਪਟਾਕੇ ਪਾਉਣ ਨੂੰ। ਇਹ ਤੇ ਬਸ ਮਤਲਬ ਕਿ ਪਟਾਕੇ ਚਲਾਉਣ ਨੂੰ ਹੀ ਰੱਖੇ ਨੇ ਵਲੰਟੀਅਰ ਤਾਂ, ਖੁਸ਼ੀ ਚ ਜਾਂ ਗਮੀ ਚ ਬਸ ਇਹੀ ਹੈ। ਪਟਾਕੇ ਜਾਂ ਇਹਨਾਂ ਦੇ ਪੈ ਜਾਂਦੇ ਜਾਂ ਇਹ ਚਲਾ ਲੈਂਦੇ ਨੇ ਐਤਕੀ, ਪਰ ਇਹਨਾਂ ਦੇ ਪਟਾਕੇ ਮੁੱਕ ਗਏ ਆ, ਕੋਈ ਵਲੰਟੀਅਰ ਵੀ ਨਹੀਂ ਇਹਨਾਂ ਨੂੰ ਲੱਭਾ। ਜੀ ਜੀ ਜੀ।